ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਬਣੇ ਹੋਏ ਆ ਜਾਂ ਫਿਰ ਫੇਸਬੁੱਕ ਰਾਹੀਂ ਦੁਨੀਆ ਭਰ ਵਿੱਚ ਬੈਠ ਕੇ ਸਾਨੂੰ ਦੇਖਿਆ ਸੁਣ ਰਹੇ ਆ, ਉਹਨਾਂ ਸਭ ਦਾ ਮੈਂ ਅਮਰਵੀਰ ਸਿੰਘ ਅੱਜ ਇਸ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵੀਅਰਸ, ਜਿਵੇਂ ਕਿ ਅਸੀਂ ਪਿਛਲੇ ਦਿਨਾਂ ਦੇ ਵਿੱਚ ਦੇਖਿਆ, ਇੱਥੇ ਅਮਰੀਕਾ ਦੇ ਵਿੱਚ ਖਾਸ ਤੌਰ 'ਤੇ ਜਿਹੜੇ ਲੋਕ ਇੱਧਰ ਮੈਕਸੀਕੋ ਵਾਲੀ ਸਾਈਡ ਤੋਂ ਕੈਲੀਫੋਰਨੀਆ, ਐਰੀਜ਼ੋਨਾ ਜਾਂ ਹੋਰ ਸਟੇਟਸ ਦੇ ਥਰੂ ਬਾਰਡਰ ਕ੍ਰਾਸ ਕਰਕੇ ਆਉਂਦੇ ਆ, ਉਹਨਾਂ ਦਾ ਜਿਹੜਾ ਇਸ਼ੂ ਹੈਗਾ ਉਹਨਾਂ ਨੂੰ ਕਿਵੇਂ ਡਿਟੈਂਸ਼ਨ ਦੇ ਵਿੱਚ ਰੱਖਿਆ ਗਿਆ ਅਤੇ ਕਿਵੇਂ ਬੱਚੇ ਜਿਹੜੇ ਹੈਗੇ ਆ ਛੋਟੇ ਉਹਨਾਂ ਨੂੰ ਮਾਪਿਆਂ ਤੋਂ ਜੁਦਾ ਕਰਨ ਦੀ ਇੱਕ ਜਿਹੜੀ ਨੀਤੀ ਸੀ ਜਿਹਨੂੰ ਬਾਅਦ ਦੇ ਵਿੱਚ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਵਾਪਸ ਲਿਆ, ਜਿਹੜਾ ਉਹ ਕਦਮ ਸੀ ਉਹਨਾਂ ਦਾ। ਪਰ ਇਹ ਸਾਰੇ ਇਸ਼ੂ ਦੇ ਵਿੱਚ ਜਿਹੜਾ ਇਹ ਇਸ਼ੂ ਹਾਈਲਾਈਟ ਹੋਇਆ ਇਸ ਸਾਰੇ ਦੌਰ ਦੇ ਵਿੱਚ, ਇੱਥੇ ਦੇ ਜਿਹੜੇ ਲੋਕ ਨੇ ਉਹ ਮਾਈਗ੍ਰੇਟ ਕਰਦੇ ਨੇ, ਉਹਨਾਂ ਦੇ ਵੱਖੋ ਵੱਖਰੇ ਕਾਰਨ ਹੈਗੇ ਆ। ਇਸੇ ਦੇ ਵਿੱਚ ਜਦੋਂ ਅਸੀਂ ਆਪਣੀ ਕੌਮ ਵੱਲ ਨਜ਼ਰ ਮਾਰਦੇ ਹਾਂ, ਪੰਜਾਬੀਆਂ ਵੱਲ ਦੇਖਦੇ ਹਾਂ, ਸਿੱਖਾਂ ਵੱਲ ਦੇਖਦੇ ਹਾਂ, ਤਾਂ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਸਿੱਖ ਨੇ, ਪੰਜਾਬੀ ਨੇ, ਉਹ ਵੀ ਬਾਰਡਰ ਕ੍ਰਾਸ ਕਰਕੇ ਅਮਰੀਕਾ ਦੇ ਵਿੱਚ ਆਉਂਦੇ ਆ। ਰੀਸੈਂਟਲੀ ਜਿਹੜੀ ਖਬਰ ਸਾਡੇ ਸਾਹਮਣੇ ਆਈ ਹੈ ਕਿ 52 ਜਿਹੜੇ ਪੰਜਾਬੀ ਹੈਗੇ ਆ ਉਹ ਓਰੇਗਨ ਦੇ ਵਿੱਚ ਪੋਰਟਲੈਂਡ ਦੀ ਜੇਲ੍ਹ ਦੇ ਵਿੱਚ ਉਹਨਾਂ ਨੂੰ ਨਜ਼ਰਬੰਦ ਕੀਤਾ ਗਿਆ, ਬੰਦ ਕੀਤਾ ਗਿਆ ਅਤੇ ਉਹਨਾਂ ਦਾ ਇਸ਼ੂ ਹਾਈਲਾਈਟ ਹੋਇਆ। ਇਹਦੇ ਵਿੱਚ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਿਆਨ ਦਿੱਤਾ ਹੈ, ਭਾਰਤ ਦੀ ਸਰਕਾਰ ਵੱਲੋਂ ਵੀ ਬਿਆਨਬਾਜ਼ੀ ਕੀਤੀ ਗਈ ਅਤੇ ਉਸ ਤੋਂ ਬਾਅਦ ਮੀਡੀਆ ਦੇ ਵਿੱਚ ਹਾਈਲਾਈਟ ਹੋਇਆ। ਅਤੇ ਹੁਣ ਜਿਹੜੀ ਲੇਟੈਸਟ ਰਿਪੋਰਟ ਹੈਗੀ ਹੈ, ਜਿਹੜੀ ਲੋਕਲ ਸਿੱਖ ਸੰਗਤਾਂ ਹੈਗੀਆਂ ਨੇ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ, ਫਰੈਂਡਸ ਆਫ ਅਮਰੀਕਨ ਸਿੱਖ ਕਾਕਸ ਦੇ ਯਤਨਾਂ ਦੇ ਨਾਲ ਉਹਨਾਂ ਸਾਰਿਆਂ ਨੇ ਮਿਲ ਕੇ US ਕਾਂਗਰਸਮੈਨ ਨੇ ਜਿਹੜੇ ਉਹਨਾਂ ਤੱਕ ਪਹੁੰਚ ਕੀਤੀ ਹੈ ਇਸ ਮਾਮਲੇ ਦੇ ਵਿੱਚ, ਅਤੇ ਉਹਨਾਂ ਨੂੰ ਲੀਗਲ ਏਡ ਪ੍ਰੋਵਾਈਡ ਕਰਨ ਦਾ ਜਿਹੜਾ ਮਾਮਲਾ ਹੈਗਾ ਉਹ ਵੀ ਉਠਾਇਆ ਗਿਆ। ਅਤੇ ਹਰ ਤਰੀਕੇ ਨਾਲ ਜਿਵੇਂ ਵੀ ਉਹਨਾਂ ਡਿਟੇਨੀਜ਼ ਦੀ, ਉਹਨਾਂ ਪ੍ਰਿਜ਼ਨਰਸ ਦੀ ਮਦਦ ਕੀਤੀ ਜਾ ਸਕਦੀ ਹੈ, 52 ਜਿਹੜੇ ਕੈਦੀ ਨੇ ਉਹ ਕੀਤੀ ਜਾ ਰਹੀ ਹੈ। ਸੋ ਇਸ ਸਾਰੇ ਇਸ਼ੂ ਦੇ ਉੱਤੇ ਜਿਹੜੀ ਅਪਡੇਟ ਹੈਗੀ ਹੈ ਉਹਦੇ ਲਈ ਅੱਜ ਅਸੀਂ ਫਰੈਂਡਸ ਆਫ ਅਮਰੀਕਨ ਸਿੱਖ ਕਾਕਸ ਤੋਂ ਸਰਦਾਰ ਹਰਪ੍ਰੀਤ ਸਿੰਘ ਸੰਧੂ ਨਾਲ ਗੱਲਬਾਤ ਕਰਾਂਗੇ, ਜਿਹੜੇ ਇਸ ਵਕਤ ਸਾਡੇ ਨਾਲ ਪੋਰਟਲੈਂਡ ਤੋਂ ਫੋਨ ਲਾਈਨ 'ਤੇ ਬਣੇ ਹੋਏ ਆ। ਆਓ ਉਹਨਾਂ ਨਾਲ ਮਿਲ ਕੇ ਇਸ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਹਰਪ੍ਰੀਤ ਸਿੰਘ ਜੀ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰਵੀਰ ਸਿੰਘ ਜੀ, ਵਾਹਿ ਖਾਲਸਾ ਵਾਹਿ ਫਤਿਹ। ਆਪਣੇ ਸਾਰੇ ਸਰੋਤਾਂ ਦਾ ਵੀ ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਰਪ੍ਰੀਤ ਸਿੰਘ ਜੀ, ਸਾਰਿਆਂ ਤੋਂ ਪਹਿਲਾਂ ਤਾਂ ਮੈਂ ਜਿਹੜੀ ਲੇਟੈਸਟ ਅਪਡੇਟ ਹੈਗੀ ਹੈ ਉਹੀ ਜਾਣਨਾ ਚਾਹੂੰਗਾ ਕਿ ਇਹ ਸਾਰਾ ਮਾਮਲਾ ਕੀ ਹੈ ਐਗਜ਼ੈਕਟਲੀ। ਤੁਸੀਂ ਉੱਥੇ ਜਾ ਕੇ ਕਾਂਗਰਸਮੈਨ ਹੈਗੇ ਆ ਜਿਹੜੇ ਲੋਕਲ, ਉਹਨਾਂ ਨਾਲ ਗੱਲਬਾਤ ਕੀਤੀ ਹੈ ਅਤੇ ਸਿੱਖ ਕਮਿਊਨਿਟੀ ਨੇ, ਗੁਰਦੁਆਰਾ ਸਾਹਿਬਾਨਾਂ ਦੀਆਂ ਜਿਹੜੀਆਂ ਕਮੇਟੀਆਂ ਨੇ, ਉਹਨਾਂ ਨੇ ਮਿਲ ਕੇ ਇਹਨਾਂ 52 ਕੈਦੀਆਂ ਦੀ ਮਦਦ ਕਰਨ ਦਾ ਵੀ ਜਿਹੜਾ ਹੈਗਾ ਉਹ ਅਹਿਦ ਲਿਆ। ਸੋ ਗਰਾਊਂਡ ਦੀ ਜਿਹੜੀ ਰਿਐਲਿਟੀ ਹੈ ਉਹ ਕੀ ਹੈਗੀ ਹੈ, ਉਹਨਾਂ ਦਾ ਪਰਸਪੈਕਟਿਵ ਕੀ ਹੈ, ਐਗਜ਼ੈਕਟਲੀ ਕੀ ਕਹਿਣਾ ਚਾਹੋਗੇ ਇਸ ਬਾਰੇ? ਹਾਂਜੀ ਅਮਰਵੀਰ ਸਿੰਘ, ਆਪ ਨੇ ਠੀਕ ਕਿਹਾ ਕਿ ਜ਼ਿਆਦਾਤਰ ਸਪੌਟਲਾਈਟ ਹੋ ਰਹੀ ਸੀ ਕਿ ਜਿਹੜੇ ਬੱਚੇ ਇੱਥੋਂ ਸੈਪਰੇਟ ਕੀਤੇ ਗਏ ਸੀ, ਮੋਸਟਲੀ ਸਾਊਥ ਅਮਰੀਕਾ ਤੋਂ ਜਿਹੜੇ ਆ ਰਹੇ ਸੀ ਲੋਕੀ, ਤੇ ਜਿਹੜਾ ਕਿ ਸ਼ੇਰਡਨ ਡਿਟੈਂਸ਼ਨ ਸੈਂਟਰ, ਇੱਥੇ ਵੀ ਲਾਈਟ ਪਈ ਤੇ ਉਹਨਾਂ ਨੇ ਜਦੋਂ ਦੇਖਿਆ, ਉਹ ਕਹਿਣ ਦਾ ਮਤਲਬ ਕਿ ਮੈਂਬਰਸ ਆਫ ਕਾਂਗਰਸ ਟੈਕਸਸ ਜਾ ਰਹੇ ਨੇ, ਉੱਥੇ ਕੋਸ਼ਿਸ਼ ਕਰੇ ਦੇਖਣ ਲਈ, ਥਾਂ ਥਾਂ ਦੇ ਮੈਂਬਰਸ ਆਫ ਕਾਂਗਰਸ ਜਾ ਰਹੇ ਐਂਡ ਸੈਨੇਟ ਦੇ। ਤੇ ਜਦੋਂ ਓਰੇਗਨ ਸਟੇਟ ਦੇ ਜਿਹੜਾ ਸ਼ਹਿਰ ਹੈ ਸ਼ੇਰਡਨ, ਤੇ ਉੱਥੇ ਸ਼ੇਰਡਨ ਫੈਡਰਲ ਪ੍ਰਿਜ਼ਨ ਇੰਸਟੀਚਿਊਟ ਹੈਗਾ, ਤੇ ਉੱਥੇ ਜਦੋਂ ਗਏ ਕਾਂਗਰਸਮੈਨ ਐਂਡ ਸੈਨੇਟਰਸ, ਉਹਨਾਂ ਨੇ ਜਿਹੜੇ ਕਿ ਠੀਕ ਸਾਊਥ ਅਮਰੀਕਾ ਤੇ ਉਦੋਂ ਜਦੋਂ ਦੇਖਿਆ ਕਿ ਹੋਰ ਵੀ ਲੋਕ ਇੱਥੇ ਨੇ, ਉਹਨਾਂ ਨੇ ਉਹਨਾਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਨਿਊਜ਼ 'ਚ ਆਪਣਾ ਬਿਆਨ ਦਿੱਤੇ, ਤੇ ਉਦੋਂ ਪਤਾ ਲੱਗਾ ਕਿ ਹਾਂ ਇੱਥੇ ਸਿੱਖ ਵੀ ਨੇ, ਨੇਪਾਲੀ ਵੀ ਨੇ, ਐਂਡ ਜਿਹੜੇ ਕਿ ਇੰਡੀਆ ਤੋਂ ਉਹਨਾਂ ਨੇ ਹਾਲੇ ਕਿਹਾ ਨਹੀਂ, ਪਰ ਜੋ ਸਮਝ ਆ ਰਹੀ ਕਿ ਜਿਹੜੇ ਕਿ ਆਪਾਂ ਕਹਿ ਲਓ ਕਿ ਦਲਿਤ ਐਂਡ ਔਰ ਕ੍ਰਿਸਚਨਸ ਵੀ ਉੱਥੇ ਨੰਬਰਾਂ 'ਚ ਇਸ ਵੇਲੇ ਕੈਦੀ ਕੀਤੇ ਹੋਏ ਨੇ ਜੀ। ਸੋ ਇਸ ਹਾਲਾਤ ਵਿੱਚ ਇਹ ਜਦੋਂ ਪਤਾ ਲੱਗਿਆ ਤੇ ਇਹ ਸੋ ਵੱਡੀ ਗੱਲ ਤਾਂ ਇਹ ਸੀ ਕਿ ਜਿਸ ਤਰੀਕੇ ਨਾਲ ਰੱਖਿਆ ਜਾ ਰਿਹਾ ਸੀ, ਕਿਉਂਕਿ 22 ਘੰਟੇ ਅੰਦਰ ਰਿਟੇਨ ਕੀਤੇ ਜਾ ਰਹੇ ਸੀ ਬੱਚੇ। ਇਹ ਜਿਹੜੀ ਡਿਟੈਂਸ਼ਨ ਇੱਥੇ ਮੇਲਸ ਓਨਲੀ ਹੈ, ਬੰਦੇ ਹੀ ਨੇ ਇੱਥੇ, ਤੇ ਜਿਹੜੇ ਕਿ ਇਹ ਨਹੀਂ ਪਤਾ ਜਿਹੜੇ ਕਿ ਉਹਨਾਂ ਦੇ ਜੇ ਬਾਲ ਬੱਚੇ ਵੀ ਹੋਣ ਉਹ ਕਿੱਥੇ ਨੇ, ਉਹਨਾਂ ਦੇ ਵਾਈਫਸ ਹੋਣ ਉਹ ਕਿੱਥੇ ਨੇ। ਸੋ ਇਹ ਥਾਂ ਥਾਂ ਤੇ ਇਹ ਹੋ ਰਿਹਾ ਸੀ। ਤੇ ਜਦੋਂ ਸਿੱਖਾਂ ਵੱਲੋਂ ਆਪਾਂ ਜੇ ਦੇਖਿਆ ਜਾਵੇ ਤੇ ਜਦੋਂ ਪਤਾ ਲੱਗਾ 52 ਬੰਦੇ ਨੇ ਇਸ ਵੇਲੇ ਉੱਥੇ ਜੀ। ਤੇ ਕਾਂਗਰਸ ਵੂਮਨ
ਆਪਣੇ ਬੋਨਮੀਚੀ ਦੇ ਬਿਆਨ ਸੀ ਜਦੋਂ ਪਿਛਲੇ 2 ਸੈਟਰਡੇ ਪਹਿਲਾਂ ਜਦੋਂ ਗਏ ਕਿ ਜਿਹੜਾ ਜਦੋਂ ਉਹਨਾਂ ਨੇ ਸਿੱਖਾਂ ਨਾਲ ਗੱਲ ਕੀਤੀ ਤੇ ਉਹਨਾਂ ਨੇ ਦੱਸਿਆ ਤੇ ਪੁੱਛਿਆ ਤੁਸੀਂ ਇੱਥੇ ਕਿਉਂ ਤੇ ਉਹਨਾਂ ਦੱਸਿਆ ਗਿਆ ਸੀ ਅਸੀਂ ਐਸ ਅ ਰਿਲੀਜੀਅਸ ਪਰਸੀਕਿਊਸ਼ਨ ਬੇਸਿਸ ਇੱਥੇ ਹੀ ਪਹੁੰਚੇ ਬਚਣ ਲਈ ਤੇ ਤਾਂ ਕਰਕੇ ਇੱਥੇ ਪਹੁੰਚੇ ਗਏ ਸੀ ਜੀ। ਸੋ ਉਸ ਤੋਂ ਇਲਾਵਾ ਫਿਰ ਜਦੋਂ ਆਬਵੀਅਸਲੀ ਅਮਰੀਕਨ ਸਿੱਖ ਕਾਕਸ ਕਮੇਟੀ ਜਿਹੜੀ ਕਿ ਅਮਰੀਕਨ ਸਿੱਖ ਕਾਕਸ ਦੇ ਨਾਲ ਕੰਮ ਕਰਦੀ ਆ ਰਹੀ ਹੈ ਪਿਛਲੇ 2013 ਤੋਂ ਇਹ ਇਸ਼ੂ ਬੜਾ ਇੰਪੋਰਟੈਂਟ ਸੀ ਕਿ ਸਿੱਖਾਂ ਬਾਰੇ ਸੋਚਿਆ ਜਾਵੇ ਕੀ ਹੋ ਰਿਹਾ ਕਿਸ ਹਾਲਾਤ 'ਚ ਬੈਠੇ ਨੇ ਪਰ ਮੈਂ ਇਹ ਵੀ ਕਹਿਣਾ ਚਾਹੁੰਦਾ ਕਿ ਜਿੱਥੇ ਕਿ ਆਪਾਂ ਸ਼ੇਰਡਨ ਬਾਰੇ ਗੱਲ ਕਰ ਰਹੇ ਹਾਂ ਥਾਂ ਥਾਂ ਤੇ ਆਪਣੇ ਸ਼ਹਿਰ ਦੇ ਬੱਚੇ ਐਨ ਅਡਲਟਸ ਜਿਹੜੇ ਕਿ ਹੈਗੇ ਨੇ ਇਸ ਵੇਲੇ ਪ੍ਰਿਜ਼ਨ 'ਚ ਸੋ ਆਪਾਂ ਠੀਕ ਸ਼ੇਰਡਨ ਬਾਰੇ ਗੱਲ ਕਰ ਰਹੇ ਹਾਂ ਪਰ ਆਪਾਂ ਨੂੰ ਦੂਜੇ ਥਾਵਾਂ ਤਾਂ ਵੀ ਸੋਚਣਾ ਚਾਹੀਦਾ ਕੀ ਹਾਲਾਤ ਨੇ ਜੀ ਭਾਈ ਸਾਹਿਬ ਜਿਵੇਂ ਇਹ ਸ਼ੈਰਡਨ ਜਿਹੜਾ ਡਿਟੈਂਸ਼ਨ ਸੈਂਟਰ ਹੈਗਾ ਪੋਰਟ ਔਰੇਗਨ ਦੇ ਵਿੱਚ ਇਹਦੀ ਅਸੀਂ ਗੱਲਬਾਤ ਕਰ ਰਹੇ ਹਾਂ ਤਾਂ ਉਹਨਾਂ ਨਾਲ ਜਿਹੜੀ ਮੁਲਾਕਾਤ ਹੋਈ ਹੈ ਉਹ ਜਿਹੜੇ ਕਾਂਗਰਸਮੈਨ ਨੇ ਜਾਂ ਉਹਨਾਂ ਨੂੰ ਲੀਗਲ ਏਡ ਜਿਹੜੀ ਪ੍ਰੋਵਾਈਡ ਕਰਨ ਦਾ ਪ੍ਰੋਸੀਜਰ ਹੈਗਾ ਉਹਦੇ ਤੇ ਕੀ ਪ੍ਰੋਗਰੈਸ ਹੈਗੀ ਹੈ ਇਸ ਵਕਤ ਸੋ ਜਿਸ ਤਰ੍ਹਾਂ ਮੈਂ ਕਿਹਾ ਕਿ ਇਹਨਾਂ ਦੇ ਕੰਡੀਸ਼ਨਸ ਬੜੇ ਮਾੜੇ ਸੀ ਐਂਡ ਕੰਡੀਸ਼ਨਸ ਹੈਗੇ ਜਿਹੜੇ ਕਿ ਆਪਣਾ ਜਿਹੜਾ ਪ੍ਰਿਜ਼ਨ ਹੈ ਪ੍ਰਿਜ਼ਨ ਦਾ ਵਾਰਡਨ ਹੁੰਦਾ ਵਾਰਡਨ ਥੱਲੇ ਸਾਰਾ ਕੁਝ ਚੱਲਦਾ ਹੈ ਐਂਡ ਜਿਹੜੇ ਡਿਟੈਂਸ਼ਨ ਕੀਤੇ ਗਏ ਨੇ ਇਹ ਆਈਸ ਜਿਹੜੇ ਕਿ ਯੂਨਾਈਟਿਡ ਸਟੇਟਸ ਇਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟ ਦੇ ਥੱਲੇ ਆਉਂਦੇ ਨੇ ਜਦੋਂ ਕਿ ਇਹ ਤੁਸੀਂ ਪੁੱਛੋ ਕਿ ਔਰਗਨ ਕਿੰਨੀ ਦੂਰ ਹੈ ਬਾਰਡਰ ਤੋਂ ਇਸ ਤਰ੍ਹਾਂ ਕਿਸ ਤਰ੍ਹਾਂ ਪਹੁੰਚ ਗਏ ਸੋ ਆਬਵੀਅਸਲੀ ਜਦੋਂ ਆਏ ਸਾਰੇ ਮੈਕਸੀਕਨ ਬਾਰਡਰ ਤੋਂ ਜਿਸ ਤਰ੍ਹਾਂ ਵੱਡੇ ਥਾਂ ਤੇ ਭੇਜੀ ਜਾਂਦੇ ਨੇ ਇਸ ਥਾਂ ਤੇ ਜਦੋਂ ਇਹਨਾਂ ਨੂੰ 22 ਘੰਟੇ ਰੱਖਿਆ ਗਿਆ ਸੀ ਬੜਾ ਆਵਾਜ਼ ਉਠਾਈ ਗਈ ਸਾਰੇ ਪਾਸੋਂ ਕਾਂਗਰਸ ਵੱਲੋਂ ਪਰ ਪਰਸੋਂ ਤੋਂ ਫਿਰ ਚੇਂਜਸ ਆਈਆਂ ਉੱਥੋਂ ਦਾ ਇੱਕ ਸੀ ਕਿ ਵਾਰਡਨ ਉੱਥੋਂ ਦਾ ਛੱਡ ਗਿਆ ਸੀ ਨਵਾਂ ਵਾਰਡਨ ਅਪਾਇੰਟ ਕੀਤਾ ਗਿਆ ਉਸ ਤੋਂ ਇਲਾਵਾ ਪਾਲਿਸੀ ਜਿਹੜਾ ਕਿ ਕਾਂਗਰਸ ਦੀ ਸਾਰੇ ਪਾਸੇ ਰੌਲਾ ਪੈ ਰਿਹਾ ਉਸ ਇਹ ਚੇਂਜਸ ਆਈਆਂ ਕਿ ਹੁਣ 8 ਤੋਂ 3 ਵਜੇ ਤੱਕ ਉਹ ਬਾਹਰ ਆਉਣ ਜਾ ਸਕਦੇ ਨੇ ਵਿਦਨ ਦ ਪ੍ਰਿਜ਼ਨ ਤੇ ਉਸ ਤੋਂ ਇਲਾਵਾ ਇੱਕ ਦੂਜੇ ਨੂੰ ਮਿਲ ਸਕਦੇ ਨੇ ਗੱਲਬਾਤ ਕਰ ਸਕਦੇ ਨੇ ਤੇ ਐਂਡ ਉਹਨਾਂ ਨੂੰ ਬੜੀ ਵੱਡੀ ਗੱਲ ਹੈ ਕਿ ਉਹਨਾਂ ਨੂੰ ਹੁਣ ਟੈਲੀਫੋਨ ਜੇ ਕਰਨਾ ਵੀ ਪਵੇ ਅਮਰੀਕਾ ਵਿੱਚ ਹੋਣ ਲਈ ਉਹਨਾਂ ਨੂੰ ਅਲਾਉਡ ਹੈਗਾ ਹੈ ਤੇ ਉਸ ਤੋਂ ਇਲਾਵਾ ਖਾਣ ਪੀਣ ਵੱਲੋਂ ਵੀ ਜਿਨ੍ਹਾਂ ਦੀ ਕੋਈ ਰਿਸਟ੍ਰਿਕਸ਼ਨ ਹੋਣ ਤੇ ਸੋਏ ਮੀਲਸ ਦੇ ਰਹੇ ਨੇ ਇਹ ਵੀ ਦੱਸਦੇ ਨੇ ਕਿ ਜੇ ਇਸ ਚੀਜ਼ ਦੇਣ ਲੱਗੇ ਤਾਂ ਅੰਡਾ ਹੈਗਾ ਲੈਣਾ ਕਿ ਨਹੀਂ ਲੈਣਾ ਤੁਸੀਂ ਸੋ ਇਹ ਓਪਨਨੈਸ ਹੋ ਰਹੀ ਹੈ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜਾ ਕਿ ਹੁਣ ਇਸ ਹੋਪਫੁਲੀ ਕੱਲ੍ਹ ਜਾਂ ਪਰਸੋਂ ਤੱਕ ਜਿਹੜਾ ਪ੍ਰੋਸੈਸ ਇਹਨਾਂ ਨੇ ਆਈਸ ਨੇ ਸ਼ੁਰੂ ਕਰ ਦੇਣਾ ਹੈ ਉਹ ਹੈਗਾ ਕਿ ਜਿਨ੍ਹਾਂ ਨੇ ਫਾਈਲ ਕਰਨਾ ਅਸਾਈਲਮ ਲਈ ਉਹਨਾਂ ਦੀ ਹੀਅਰਿੰਗਸ ਸ਼ੁਰੂ ਹੋ ਜਾਣਾ ਕਰਨਾ ਚਾਹੁੰਦੇ ਨੇ ਪਰ ਉਸ ਹੀਅਰਿੰਗ ਦੇ ਤਿਆਰੀ ਲਈ ਸਾਰਿਆਂ ਦਾ ਮੈਡੀਕਲ ਹੋ ਰਿਹਾ ਇਸ ਵੇਲੇ ਉਹਨਾਂ ਦਾ ਦੇਖ ਰਿਹਾ ਕਿ ਕੀ ਮੈਡੀਕਲ ਕੰਡੀਸ਼ਨਸ ਕੀ ਨੇ ਜੇ ਉਹਨਾਂ ਨੂੰ ਕਿਸੇ ਨੂੰ ਇਹ ਵੀ ਹੈਗਾ ਕਿ ਕੋਈ ਮੈਡੀਕਲ ਕੰਡੀਸ਼ਨਸ ਤੇ ਦਵਾਈਆਂ ਜ਼ਰੂਰਤ ਹੈ ਉਹ ਵੀ ਉਹਨਾਂ ਨੂੰ ਕਰੇ ਸਾਰਾ ਕੁਝ ਹੋ ਰਿਹਾ ਹੈ ਸੋ ਇਹ ਵੱਡੀ ਗੱਲ ਹੈ ਕਿ ਹੁਣ ਇਹ ਪ੍ਰੋਸੈਸ ਸ਼ੁਰੂ ਹੋ ਗਿਆ ਸੋ ਜਦੋਂ ਸਾਡੇ ਕਾਂਗਰਸਮੈਨ ਨਾਲ ਗੱਲ ਹੋਈ ਤੇ ਇਹ ਆਬਵੀਅਸਲੀ ਸਾਨੂੰ ਦੱਸਣਾ ਪਏਗਾ ਅਸੀਂ ਜਿਹੜੇ ਕਿ ਉੱਥੇ ਜਿਹੜੇ ਲੋਕਲ ਸਿੱਖ ਨੇ ਦੂਜਾ ਆਰਗੇਨਾਈਜੇਸ਼ਨ ਐਂਡ ਬੰਦਿਆਂ ਨਾਲ ਇਹ ਸਾਰਿਆਂ ਦੀ ਪਰਵਾਹ ਕਰ ਰਹੇ ਨੇ ਕਿ ਜਿਸ ਤਰ੍ਹਾਂ ਕਿ ਪਿੱਛੇ ਪ੍ਰੋਟੈਸਟ ਹੋਇਆ 700 ਬੰਦੇ ਗਏ ਸੀ ਗੁਰੂ ਘਰ ਲੋਕਲ ਗੁਰੂ ਅਮਰਦਾਸ ਜਿਹੜਾ ਪੋਰਟਲੈਂਡ ਐਂਡ ਵੈਨਕੂਵਰ ਏਰੀਆ ਨੂੰ ਸਰਵਿਸ ਕਰਦਾ ਹੈ ਔਰਗਨ ਚ ਵਾਸ਼ਿੰਗਟਨ ਚ ਉਹਨਾਂ ਨੇ ਲੰਗਰ ਵੀ ਵਰਤਾਇਆ ਉੱਥੇ ਸੋ ਇਹਦੇ ਕਰਕੇ ਉਹ ਬੜੀ ਕੋਸ਼ਿਸ਼ ਕਰ ਰਹੇ ਕਿ ਜਿਹੜੀ ਸੇਵਾ ਕਰ ਸਕਣ ਸੋ ਕਾਂਗਰਸਮੈਨ ਜੇ ਆਫਿਸ ਜਦੋਂ ਹੀ ਮਿਲੇ ਤਾਂ ਉਹਨਾਂ ਦਾ ਇਹ ਵੀ ਕੁਐਸਚਨ ਸੀ ਕਿ ਜਿਹੜੇ ਸਾਰੇ ਕਹਿ ਰਹੇ ਨੇ ਇਹ ਗੱਲ ਕਰ ਰਹੇ ਨੇ ਕਿ ਰਿਲੀਜੀਅਸ ਔਰ ਪੋਲੀਟੀਕਲ ਐਫੀਲੀਏਸ਼ਨ ਦੀ ਕੀ ਗੱਲ ਹੋ ਰਹੀ ਹੈ ਉਹਨਾਂ ਨੂੰ ਸਮਝਾਉਣਾ ਪਿਆ ਕਿ ਜੇ ਤੁਸੀਂ ਦੇਖੋ ਤਾਂ ਲਾਰਜੈਸਟ ਮਾਈਗ੍ਰੇਸ਼ਨ ਅਮਰੀਕਾ 'ਚ ਜਿਹੜੀ ਹੋਈ ਹੈ ਉਹ 84 ਤੋਂ ਬਾਅਦ ਹੋਈ ਹੈ ਐਂਡ ਕਿਉਂ ਹਾਲਾਤ ਉਹਦੇ ਬਣੇ 84 ਤੋਂ ਬਾਅਦ ਇਹਨਾਂ ਨੂੰ ਆਉਣਾ ਪਿਆ ਜੋ ਹਾਲਾਤ ਉਹਨਾਂ ਦੇ ਉਸ ਵੇਲੇ ਬੱਚਿਆਂ ਦੇ ਛੋਟੇ ਯੂਥ ਨੂੰ ਪ੍ਰੋਸੀਕਿਊਸ਼ਨ ਹੋਈ ਸੀ ਐਜ਼ ਜਸਟ ਟੂ ਬੀ ਅ ਸਿੱਖ ਉਸ ਵੇਲੇ ਉਦੋਂ ਤੋਂ ਲੋਕੀ ਲਗਾਤਾਰ ਆ ਰਹੇ ਨੇ ਕਈ ਵਾਰੀ ਥੋੜੀ ਹੋਈ ਜਾਂਦੀ ਕਦੀ ਵੱਧ ਜਾਂਦੀ ਹੈ ਇਸ ਵੇਲੇ ਵਾਂਸ ਅਗੇਨ ਥਾਂ ਤੋਂ ਪਿੰਡਾਂ ਤੋਂ ਲੋਕੀ ਬਹੁਤ ਆ ਰਹੇ ਨੇ ਸੋ ਉਹਨਾਂ ਨੂੰ ਇਹ ਸਮਝਾਉਣਾ ਪਿਆ ਕਿ ਜਦੋਂ ਤੁਸੀਂ ਉਹ ਸੁਣਦੇ ਨੇ ਇਹਨਾਂ ਤੋਂ ਕਿ ਰਿਲੀਜੀਅਸ ਪ੍ਰੋਸੀਕਿਊਸ਼ਨ ਔਰ ਇਹ ਪਾਰਟੀ ਐਫੀਲੀਏਸ਼ਨ ਇਹ ਕੀ ਇਹਦੀ ਗੱਲ ਹੈਗੀ ਤਾਂ ਉਹਨਾਂ ਨੂੰ ਸਮਝਾਉਣਾ ਪਿਆ ਸੋ ਉਹਨਾਂ ਨੂੰ ਹੁਣ ਸਮਝ ਆ ਰਹੀ ਹੈ ਕਿ ਕਿਉਂ ਇੱਥੋਂ ਆ ਰਹੇ ਨੇ ਤੇ ਉਸ ਦੇ ਨਾਲ ਉਹ ਮੂਵ ਕਰ ਸਕਦੇ ਨੇ ਦੂਜੀ ਗੱਲ ਹੈਗੀ ਕਿ ਹਾਂ ਇਹਨਾਂ ਨੂੰ ਰੈਪਰੈਜ਼ੈਂਟ ਕੌਣ ਕਰੂਗਾ ਆਬਵੀਅਸਲੀ ਇਹਨਾਂ ਕੋਲ ਕਈਆਂ ਨੂੰ ਇੰਗਲਿਸ਼ ਨਹੀਂ ਆ ਰਹੀ ਪੇਪਰ ਜੇ ਦੇਣਗੇ ਉਹਨਾਂ ਨੂੰ ਪਤਾ ਨਹੀਂ ਕੀ ਲਿਖਣਾ ਕੀ ਲਿਖ ਰਹੇ ਨੇ ਉੱਥੇ ਸੋ ਬਹੁਤ ਅਮਰੀਕਨ ਸਿੱਖ ਕਾਕਸ ਕਮੇਟੀ ਵੱਲੋਂ ਗੁਰਦੁਆਰੇ ਨਾਲ ਰਲ ਕੇ ਜੇ ਉਹਨਾਂ ਨੂੰ ਦੱਸਿਆ ਗਿਆ ਕਿ ਜੇ ਕੋਈ ਤੁਹਾਡੀ ਟ੍ਰਾਂਸਲੇਸ਼ਨ ਦੀ ਜ਼ਰੂਰਤ ਹੈ
ਉਹਦੇ ਅਸੀਂ ਮਦਦ ਕਰਾਂਗੇ। ਜੀ ਜੇ ਇੰਟਰਪ੍ਰੀਟੇਸ਼ਨ ਦੀ ਜ਼ਰੂਰਤ ਹੈ ਉਹ ਅਸੀਂ ਕਰਾਂਗੇ। ਹਾਲੀ ਕਿ ਉਹਨਾਂ ਨੇ ਹੁਣ ਇੱਕ ਟੈਲੀਫੋਨ ਲਾਈਨ ਕਰਤੀ ਹੈ, ਹੌਟਲਾਈਨ, ਕਿ ਜੇ ਕਿਸੇ ਨੂੰ ਨਹੀਂ ਹੁੰਦੀ ਇੰਗਲਿਸ਼ ਉਹਨਾਂ ਟਰਾਂਸਲੇਟਰ ਪ੍ਰੋਵਾਈਡ ਕਰ ਦੇਣਗੇ। ਪਰ ਜੀ ਤੁਹਾਨੂੰ ਇਹ ਵੀ ਪਤਾ ਕਿ ਜਦੋਂ ਟਰਾਂਸਲੇਟ ਕਰਦੇ ਨੇ ਕੋਈ ਪਤਾ ਨਹੀਂ ਕਿੱਥੋਂ ਆ ਰਿਹਾ ਬੰਦਾ, ਉਹ ਉਸ ਪੰਜਾਬੀ 'ਚ ਸਮਝਾ ਸਕਦਾ ਕਿ ਨਹੀਂ ਕਰ ਸਕਦਾ। ਸੋ ਉਹਨਾਂ ਨੂੰ ਇਹ ਵੀ ਆਫਰ ਕੀਤਾ ਗਿਆ। ਐਸ ਫਾਰ ਐਜ਼ ਲੀਗਲ representation, innovation law lab ਇੱਕ ਆਰਗੇਨਾਈਜੇਸ਼ਨ ਹੈਗੀ ਆ ਜਿੱਥੇ ਪ੍ਰੋ ਬੋਨੋ ਕਈ ਲਾਇਰਸ ਮਦਦ ਦੇਣ ਨੂੰ ਤਿਆਰ ਨੇ। ਪ੍ਰੋ ਬੋਨੋ ਮਤਲਬ ਕਿ ਮੁਫਤ ਲਈ ਕਰਨਗੇ ਉਹ। ਸੋ ਉਹਨਾਂ ਨੇ ਕੱਲ ਤੋਂ ਸ਼ੁਰੂ ਕਰ ਦਿੱਤਾ ਹੈ ਕਿ ਲੋਕਲ ਬੰਦਿਆਂ ਨੂੰ ਉੱਥੇ ਜਿਹੜੇ ਹੈਗੇ ਨੇ ਉਹਨਾਂ ਨਾਲ ਮਿਲਣ ਲੱਗ ਪਏ ਨੇ। ਹੌਲੀ ਪਰ ਪ੍ਰੋਸੈਸ ਬਹੁਤ ਹੌਲੀ ਹੈ ਕਿਉਂਕਿ ਇਨਫੋਰਮੇਸ਼ਨ ਲੈਣੀ, ਟਰਾਂਸਲੇਸ਼ਨ ਕਰਨਾ ਐਂਡ ਮੇਕਿੰਗ ਸ਼ੋਰ ਕਿ ਜਿਹੜਾ ਕਿ ਹੈਗਾ ਡਿਟੇਨਿੰਗ ਉਹਨੂੰ ਵੀ ਸਮਝ ਆ ਰਹੀ ਹੈ ਕਿ ਕੀ ਪੁੱਛ ਰਹੇ ਤੇ ਕੀ ਕਰਨਾ। ਤੇ ਲਾਇਰ ਨੂੰ ਆਫਕੋਰਸ ਕੇਸ ਦੀ ਜ਼ਰੂਰਤ ਹੁੰਦੀ ਹੈ ਕਿ ਸਟਰੋਂਗੈਸਟ ਕੇਸ ਕਿਸ ਤਰ੍ਹਾਂ ਉਹ ਪ੍ਰੈਜ਼ੈਂਟ ਕਰ ਸਕਣ ਜਿਹੜਾ ਕਿ ਸੱਚਾਈ 'ਚ ਹੈਗਾ। ਸੋ ਅਸੀਂ ਉਹਨਾਂ ਨੇ ਇਨਵੋਕੇਸ਼ਨ ਆਪਣੇ ਜੇ ਲਾਅ ਫਰਮਸ ਨਾਲ ਗੱਲ ਕੀਤੀ ਹੈ ਉਹਨਾਂ ਨੂੰ ਉਹਨਾਂ ਨੇ ਸਾਨੂੰ ਬੇਨਤੀ ਜ਼ਰੂਰ ਕੀਤੀ ਹੈ। ਅਫਕੋਰਸ ਟਰਾਂਸਲੇਸ਼ਨ ਬੜੀ ਜ਼ਰੂਰਤ ਹੈ, ਪਰ ਉਸ ਤੋਂ ਇਲਾਵਾ ਇਹ ਵੀ ਹੈ ਕਿ ਜਿਹੜੇ ਕਿ ਇਹਨਾਂ ਨੇ ਜਦੋਂ ਅਸਾਈਲਮ ਲਈ ਜੇ ਕਰਨਗੇ ਜਾਂ ਜੋ ਵੀ ਕਰਨਗੇ ਉਹਨਾਂ ਦਾ ਪ੍ਰੂਫ ਮਿਲਣਾ ਬੜਾ ਮੁਸ਼ਕਲ ਹੁੰਦਾ। ਤਾਂ ਕਹਿ ਰਹੇ ਕਿ ਅਸਿਸਟੈਂਸ ਕਰ ਸਕੋ ਕਿ ਉਹਨਾਂ ਨੂੰ ਜਿਹੜੇ ਹੈਗੇ ਨੇ ਅੰਦਰ ਬੰਦੇ ਉਹਨਾਂ ਦੀ ਕਿਸ ਤਰ੍ਹਾਂ ਮਦਦ ਕਰ ਸਕੇ ਜਿਹੜੇ ਕਿ ਉਹਨਾਂ ਦਾ ਪ੍ਰੂਫ ਮਿਲ ਸਕੇ ਕਿ ਕਿਉਂ ਫਾਈਲ ਕਰ ਰਹੇ ਨੇ ਜੇ ਕਹਿ ਲਓ ਅਸਾਈਲਮ ਕਰ ਰਹੇ ਨੇ। ਉਹਦੀ ਬੜੀ ਵੱਡੀ ਜ਼ਰੂਰਤ ਹੈ। ਦੂਜੀ ਗੱਲ ਹੈ ਕਿ ਸੰਗਤ ਨੇ ਉੱਥੋਂ ਇਹ ਵੀ ਕਿਹਾ ਕਿਉਂਕਿ ਹਾਲੀ ਤਾਂ ਉਹਨਾਂ ਨੂੰ ਟੈਲੀਫੋਨ ਅਲਾਉਡ ਹੈਗਾ ਕਰਨਾ ਬਾਹਰ, ਤੇ ਪਰ ਉਹਨਾਂ ਕੋਲ ਉਹ ਪੈਸੇ ਚਾਹੀਦੇ ਹੁੰਦੇ ਨੇ। ਸੋ ਉਹਨਾਂ ਨੇ ਕਿਹਾ ਜੋ ਮਾਇਆ ਦੀ ਸੇਵਾ ਹੈਗੀ ਉਹ ਗੁਰੂ ਘਰ ਵੱਲੋਂ ਇਕੱਠੇ ਕਰਨਗੇ ਕਿਉਂਕਿ ਆਇਓਵਾ 'ਚ ਇੱਥੇ ਆਰਗੇਨਾਈਜੇਸ਼ਨ ਹੈਗੀ ਜਿੱਥੇ ਕੋਈ ਪੈਸਾ ਜਮ੍ਹਾਂ ਕਰ ਸਕਦੇ ਨੇ। ਫਿਰ ਉਹ ਲੋਕੀ ਜਿਹੜੇ ਹੈਗੇ ਨੇ ਅੰਦਰ ਉਹ ਵਰਤ ਸਕਦੇ ਨੇ ਉਸ ਪੈਸੇ ਨੂੰ ਫੋਨ ਕਰਨ ਲਈ, ਔਰ ਕੋਈ ਚੀਜ਼ਾਂ ਸਹੂਲਤਾਂ ਹੋਰ ਅੰਦਰ ਚਾਹੀਦੀਆਂ ਹੋਣ ਉਹਦੇ ਲਈ ਵਰਤ ਸਕਣਗੇ। ਸੋ ਗੁਰਦੁਆਰਾ ਅਮਰਦਾਸ ਜਿਹੜੇ ਪੋਰਟਲੈਂਡ ਅਤੇ ਨਾਲੇ ਸਿੱਖ ਟੈਂਪਲ ਆਫ ਔਰਗਨ ਤੇ ਸਾਰੀ ਸੰਗਤ ਨੇ ਬੜਾ ਉਤਸ਼ਾਹ ਕੀਤਾ ਕਿ ਇਸ ਹਾਲਾਤ ਜਿਹੜੇ ਔਰਗਨ ਦੇ ਹਾਲਾਤ 'ਚ ਜਿੰਨਾ ਵੀ ਵਰਤ ਕੇ ਸੇਵਾ ਕਰ ਸਕਦੇ ਕਰਨਗੇ। ਜੀ ਹਰਪ੍ਰੀਤ ਸਿੰਘ ਜੀ, ਇਸ ਸਾਰੇ ਪਾਰਟ ਦੇ ਵਿੱਚ ਉਹਨਾਂ ਦੇ ਨਾਲ ਮੁਲਾਕਾਤ ਕਰਨ ਦੇ ਲਈ ਸਿਰਫ ਤੇ ਸਿਰਫ ਇਸ ਵਕਤ ਲਾਇਰਸ ਨੂੰ ਇਜਾਜ਼ਤ ਹੈਗੀ ਹੈ ਜਾਂ ਜਿਹੜੇ ਮੈਂਬਰ ਸਿੱਖ ਕਮਿਊਨਿਟੀ ਦੇ ਹੈਗੇ ਆ, ਕੋਈ ਆਗੂ ਸਾਹਿਬਾਨ ਨੇ ਜਾਂ ਤੁਸੀਂ ਹੈਗੇ ਹੋ, ਤੁਹਾਨੂੰ ਵੀ ਮਿਲਣ ਦੀ ਇਜਾਜ਼ਤ ਦਿੱਤੀ ਗਈ ਹੈ? ਸੋ ਇਸ ਵੇਲੇ ਹੋਰ ਕਿਸੇ ਨੂੰ ਇਜਾਜ਼ਤ ਨਹੀਂ ਦਿੱਤੀ ਹੈ। ਕੱਲ ਤੋਂ ਜਿਹੜੇ ਕਿ ਲਾਇਰ ਕਰਨਗੇ ਉਹ ਅੰਦਰ ਜਾਂਦੇ ਨੇ। ਇਹ ਨਹੀਂ ਅਟੈਂਪਟ ਹੈਗਾ ਕਿਸੇ ਨਾਲ ਮਿਲਣਾ ਤੇ ਉਹਨਾਂ ਕੋਲ ਕੋਈ ਲਿਸਟ ਹੈ ਨਹੀਂ ਕਿ ਕਿਹੜੇ ਬੰਦੇ ਅੰਦਰ ਨੇ, ਕਿੱਥੋਂ ਆਏ ਨੇ, ਕਿਹੜੀ ਮਤਲਬ ਬੋਲੀ ਹੈ। ਸੋ ਉਹ ਇਹ 1 by 1 ਪ੍ਰੋਸੈਸ ਤੇ ਸ਼ੁਰੂ ਕੀਤਾ ਹੋਇਆ, ਬਾਹਰਲੀ ਕਮਿਊਨਿਟੀ ਨੂੰ ਨਹੀਂ ਅਲਾਉਡ ਕਰ ਰਹੇ ਨੇ। ਇੱਕ ਹੋਰ ਗੱਲ ਦੱਸਣਾ ਚਾਹੁੰਦਾ ਕਿ ਉਹਨਾਂ ਨੇ ਜਿਹੜਾ ਹੁਣ ਅਪਰੂਵ ਕਰਤਾ ਕਿ ਜਿਹੜੇ ਕਿ ਪ੍ਰੀਸਟ ਹੁੰਦੇ ਨੇ ਉੱਥੋਂ ਜੇ ਬਾਹਰਲੇ ਲੋਕੀ ਜੇ ਸਿੱਖ ਹੋਣ ਤੇ ਗੁਰੂ ਘਰ ਉਹਨਾਂ ਨੂੰ ਨੁਮਾਇੰਦੇ ਵੀ ਭੇਜ ਸਕਦੇ, ਗ੍ਰੰਥੀ ਸਾਹਿਬ ਵੀ ਭੇਜ ਸਕਦੇ ਨੇ। ਇੱਕ ਵਾਰੀ ਜਿਹੜਾ ਫਾਰਮ ਭਰ ਕੇ ਉਸ ਹਿਸਾਬ ਨਾਲ ਕਿ ਉਹਨਾਂ ਨੂੰ ਵਿਜ਼ਿਟੇਸ਼ਨ ਸਿੱਖੀ ਵੱਲੋਂ ਜਾਂ ਕਹਿ ਲਓ ਜਾਂ ਜੇ ਕ੍ਰਿਸਚੀਅਨ ਹੋਣਗੇ ਉਹਨਾਂ ਦੇ ਵੀ ਅਲਾਉਡ ਕੀਤੇ ਜਾਣਗੇ। ਜੀ ਭਾਈ ਸਾਹਿਬ, ਇਸ ਸਾਰੇ ਪਾਰਟ ਨੂੰ ਜੇ ਅਸੀਂ ਲੀਗਲ ਪ੍ਰੋਸੈਸ ਦੀ ਹੁਣ ਸ਼ੁਰੂਆਤ ਹੁੰਦੀ ਹੈ, ਭਾਵੇਂ ਉਹ ਅਸਾਈਲਮ ਦੇ ਵੱਲ ਨੂੰ ਜਾਵੇ ਜਾਂ ਕਿਸੇ ਹੋਰ ਲਾਈਨ ਨੂੰ ਪਰਸਿਊ ਕੀਤਾ ਜਾਵੇ, ਤੇ ਇਹਦੀ ਟਾਈਮ ਲਾਈਨ ਕੀ ਹੋਊਗੀ? ਕਿੰਨਾ ਕੁ ਸਮਾਂ ਲੱਗ ਸਕਦਾ ਹੈ? ਕਿੰਨਾ ਸਮਾਂ ਉਹਨਾਂ ਨੂੰ ਅੰਦਰ ਰਹਿਣਾ ਪਊਗਾ? ਜਾਂ ਜਿਹੜੀ ਇਹ ਲੀਗਲ ਪ੍ਰੋਸੈਸ ਹੈਗੀ ਹੈ ਉਹਦਾ ਕੀ ਦਾਇਰਾਕਾਰ ਹੋਊਗਾ? ਸੋ ਸਭ ਤੋਂ ਵੱਡੀ ਗੱਲ ਇਹ ਹੈ ਕਿ ਹਾਂ ਉਹ ਹੀਅਰਿੰਗ ਸ਼ੁਰੂ ਹੋ ਜਾਣਗੀਆਂ। ਉਹਨਾਂ ਤੋਂ ਲੈਣ ਲੱਗ ਪੈਣ ਕਿ ਤੁਸੀਂ ਕੀ ਪ੍ਰੈਜ਼ੈਂਟ ਕਰਨਾ ਚਾਹੁੰਦੇ ਆ, ਯੂ ਅਸਾਈਲਮ ਵਿਕਟਮ ਔਰ ਕਿਸ ਬੇਸਿਸ ਤੇ ਜਾਂ ਹੋਰ ਕੋਈ ਕੈਟਾਗਰੀ ਚ ਆਉਣਗੇ। ਇੱਥੇ ਦੋ ਚੀਜ਼ਾਂ ਨੇ ਜਿਹੜੇ ਕਿ ਸ਼ੈਰਡਨ ਦਾ ਵੀ ਸੋਚ ਲਓ ਜਾਂ ਹੋਰ ਥਾਵਾਂ ਤੇ। ਇੱਕ ਹੁੰਦੇ ਨੇ ਜਿਹੜੇ ਕਿ ਕਹਿ ਲਓ ਬੱਚੇ ਹੁੰਦੇ ਨੇ ਅਪ ਟੂ 18 years of age ਜਿਹੜੇ ਇਕੱਲੇ ਹੁੰਦੇ ਨੇ, ਅਨਅਕੰਪਨੀਡ ਮਾਈਨਰਸ ਉਹਨੂੰ ਕਿਹਾ ਜਾਂਦਾ ਜੀ। ਉਹਨਾਂ ਦਾ ਪ੍ਰੋਸੈਸ ਥੋੜਾ ਫਰਕ ਹੁੰਦਾ ਹੈ ਵਰਸਸ ਕਿ ਜੇ 18 ਸਾਲ ਤੋਂ ਤੁਸੀਂ ਉੱਤੇ ਹੋਵੋ। ਸੋ ਉਹ ਇੱਕ ਤਾਂ ਇਹ ਵੇਰੀਏਸ਼ਨ ਦੋਵਾਂ ਚੀਜ਼ਾਂ ਕੈਟਾਗਰੀ 'ਚ ਹੈਗਾ। ਜਿਹੜਾ ਟਾਈਮ ਪ੍ਰੋਸੈਸ ਹੈ ਉਹਦਾ ਅਫਕੋਰਸ ਤੁਹਾਡਾ ਕੇਸ ਪ੍ਰੈਜ਼ੈਂਟ ਕੀਤਾ ਜਾਂਦਾ ਹੈ, ਜੱਜ ਦੇਖੂਗਾ, ਆਈਦਰ ਉਹ ਉਦੋਂ ਡਿਸਾਈਡ ਕਰਨਗੇ ਔਰ ਪੈਂਡਿੰਗ ਕਰ ਦੇਣਗੇ। ਜਿਸ ਹਾਲਾਤ 'ਚ ਕੇਸ ਬਾਈ ਕੇਸ ਇਹ ਚੀਜ਼ ਹੋਊਗੀ। ਜੋ ਸੁਣਿਆ ਜਾਂਦਾ ਕਈਆਂ ਦੇ ਕੇਸ ਬੜੇ ਲੰਬੇ ਹੋ ਜਾਂਦੇ ਨੇ, ਕਈਆਂ ਦੇ ਕਈ ਛੋਟੇ ਵੀ ਹੋ ਜਾਂਦੇ ਨੇ, ਪਰ ਇਹ ਇਟਸ ਆਲਵੇਜ਼ ਅ ਕੇਸ ਬਾਈ ਕੇਸ ਡਿਟਰਮੀਨੇਸ਼ਨ ਹੋਊਗੀ। ਜੀ ਭਾਈ ਸਾਹਿਬ, ਜਿਵੇਂ ਅਸੀਂ ਦੇਖਦੇ ਹਾਂ, ਤੁਸੀਂ ਵੀ ਮੈਂਸ਼ਨ ਕੀਤਾ ਕਿ ਅਸੀਂ ਇਹ ਇਸ਼ੂ ਜ਼ਰੂਰ ਹਾਈਲਾਈਟ ਹੋਇਆ ਜਿਹੜੇ 52 ਕੈਦੀ ਇਸ ਵਕਤ ਸ਼ੈਰਡਨ ਡਿਟੈਂਸ਼ਨ ਸੈਂਟਰ ਦੇ ਵਿੱਚ ਔਰਗਨ ਦੇ ਵਿੱਚ ਹੈਗੇ ਆ,
ਬਟ ਜਿਹੜਾ ਇਹ ਇਸ਼ੂ ਹੈਗਾ ਇਹ ਕੋਈ ਨਵਾਂ ਨਹੀਂ ਹੈਗਾ, ਬਹੁਤ ਪੁਰਾਣਾ ਹੈ। ਤੇ ਅਦਰਵਾਈਜ਼ ਵੀ ਜਦੋਂ ਅਸੀਂ ਦੇਖਦੇ ਹਾਂ ਮੀਡੀਆ ਦੇ ਵਿੱਚ ਵੀ, ਜਾਂ ਪਿਛਲੇ 6 ਮਹੀਨੇ ਤੋਂ ਜਦੋਂ ਸਿਆਟਲ ਦੀ ਟਕੋਮਾ ਜੇਲ੍ਹ ਦੇ ਵਿੱਚ ਉੱਥੇ ਵੀ 150 ਦੇ ਕਰੀਬ ਜਿਹੜੇ ਹੈਗੇ ਨੇ ਪੰਜਾਬੀ ਉਹ ਕੈਦ ਕੀਤੇ ਹੋਏ ਆ, ਫੜੇ ਹੋਏ ਆ। ਤੇ ਅਦਰਵਾਈਜ਼ ਵੀ ਕੋਈ ਡਾਟਾ ਹੈਗਾ ਅਵੇਲੇਬਲ ਜਿਹੜਾ ਸਾਨੂੰ ਦੱਸ ਸਕੇ ਵੀ ਕਿੰਨੇ ਪੰਜਾਬੀ ਜਾਂ ਕਿੰਨੇ ਜਿਹੜੇ ਭਾਰਤ ਤੋਂ ਇੱਥੇ ਲੋਕ ਆਉਂਦੇ ਆ ਇਲੀਗਲੀ ਤੇ ਅੱਜ ਉਹ ਡਿਟੈਂਸ਼ਨ ਸੈਂਟਰਸ ਦੇ ਵਿੱਚ ਜਾਂ ਪ੍ਰਿਜ਼ਨਸ ਦੇ ਵਿੱਚ ਮੌਜੂਦ ਨੇ? Again, US Immigration and Custom Enforcement ICE ਇਹ ਡਾਟਾ ਪ੍ਰੈਜ਼ੈਂਟ ਨਹੀਂ ਕਿਸੇ ਨੂੰ ਦਿੰਦੀ। ਹਾਲਾਂਕਿ ਜਦੋਂ ਮੈਂਬਰਸ ਆਫ ਕਾਂਗਰਸ ਵੀ ਗਏ ਉਹਨਾਂ ਨੂੰ ਅੱਜ ਤੱਕ ਨਹੀਂ ਪਤਾ ਕਿ ਕੌਣ ਲੈ ਕਿੰਨੇ, ਬਸ ਨੰਬਰ ਉਹਨਾਂ ਨੂੰ ਠੀਕ ਦੱਸਦਾ, ਉਸ ਤੋਂ ਬਾਅਦ ਆਪਾਂ ਨੂੰ ਸਭ ਨੂੰ ਪਤਾ ਲੱਗਿਆ। ਪਰ ਇਹ ਇਨਫੋਰਮੇਸ਼ਨ ਉਹ ਡਿਵਲਜ ਨਹੀਂ ਕਰਦੇ, ਉਹ ਦੱਸਦੇ ਨਹੀਂ ਹੈਗੇ। ਤੇ ਉਸ ਹਿਸਾਬ ਨਾਲ ਇਨਫੋਰਮੇਸ਼ਨ ਜੇ ਆਪਾਂ ਨੂੰ ਆਉਂਦੀ ਹੈ, ਜੇ ਕਹਿ ਲਓ ਕਿ ਕੋਈ ਆਉਂਦਾ ਬਾਹਰ ਉਹ ਕਹਿੰਦਾ ਕਿ ਮੇਰੇ ਨਾਲ 100 ਬੰਦੇ ਇੱਥੇ ਸੀ, ਕੋਈ ਕਹਿੰਦਾ ਕਿ ਜਦੋਂ ਅਸੀਂ ਫੜੇ ਸੀ ਉੱਥੇ 500 ਬੰਦੇ ਇੱਥੇ ਬੈਠੇ ਨੇ। ਸੋ ਤੁਸੀਂ ਐਸਟੀਮੇਟ ਲਾ ਸਕਦੇ ਹੋ, ਪਰ ਅਫੀਸ਼ੀਅਲ ਨੰਬਰ ਰਿਲੀਜੀਅਸ ਬੇਸਿਸ ਤੇ ਜਾਂ ਐਥਨਿਸਿਟੀ ਤੇ ਜਾਂ ਕੋਈ ਨੇਸ਼ਨ ਕਿੱਥੋਂ ਕੋਈ ਆਇਆ ਉਹਦਾ ਕੋਈ ਡਾਟਾ ਅਵੇਲੇਬਲ ਹੈ ਨਹੀਂਗਾ ਜੀ। ਭਾਈ ਸਾਹਿਬ, ਤੇ ਜਿਵੇਂ ਅਸੀਂ ਦੇਖਿਆ ਕਿ ਇਹ ਸਾਰਾ ਪਾਰਟ ਜਦੋਂ ਇਹ ਹਾਈਲਾਈਟ ਹੋਇਆ ਤਾਂ ਭਾਰਤ ਦੇ ਵਿੱਚੋਂ ਵੀ, ਜਿਵੇਂ ਮੈਂ ਮੈਂਸ਼ਨ ਕੀਤਾ, ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਆਇਆ ਤੇ ਉਸ ਤੋਂ ਬਾਅਦ ਉੱਥੇ ਵੀ ਇੱਕ ਹੌਟਲਾਈਨ ਸਥਾਪਿਤ ਕਰਨ ਦੀ ਜਿਹੜੀ ਗੱਲ ਹੈ ਉਹ ਸਾਹਮਣੇ ਆਈ ਹੈ। ਇਸ਼ੂ ਹਾਈਲਾਈਟ ਜ਼ਰੂਰ ਹੋਇਆ, ਪਰ ਤੁਹਾਨੂੰ ਲੱਗਦਾ ਵੀ ਜਿੱਥੇ ਇਹ ਰਿਲੀਜੀਅਸ ਪਰਸੀਕਿਊਸ਼ਨ ਦੀ ਗੱਲ ਲੋਕਾਂ ਵੱਲੋਂ, ਪੰਜਾਬੀਆਂ ਵੱਲੋਂ, ਸਿੱਖਾਂ ਵੱਲੋਂ ਕੀਤੀ ਜਾ ਰਹੀ ਹੋਵੇ, ਉੱਥੇ ਇੰਡੀਅਨ ਗਵਰਨਮੈਂਟ ਵੱਲੋਂ ਅਫੀਸ਼ੀਅਲੀ ਜਿਹੜੀ ਇਹ ਲਾਈਨ ਲਈ ਗਈ ਹੈ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਮਦਦ ਉਹਨਾਂ ਵੱਲੋਂ ਕੀਤੀ ਜਾ ਸਕਦੀ ਹੈ? I mean, are they serious on this or not? ਮੈਂ ਇਸ ਤਰੀਕੇ ਨਾਲ ਕਹੂੰਗਾ ਕਿ ਦੇਖੋ ਜੀ, ਜਿਹੜੇ ਕੱਲ ਤੋਂ ਕਈ ਹੋਰ ਵੀ ਨਿਊਜ਼ਪੇਪਰ ਇੰਡੀਆ ਤੋਂ ਵੀ ਕਾਲ ਕਰ ਰਹੇ ਨੇ, ਉਹ ਵੀ ਪੁੱਛਣਾ ਚਾਹੁੰਦੇ ਨੇ ਕਿ ਕੀ ਹਾਲਾਤ ਹੈ ਤੇ ਸਾਰਾ ਕੁਛ ਹੈਗਾ। ਪਰ ਉਹ ਇਹ ਸਟ੍ਰੈਸ ਕਰਦੇ ਕਿ ਬੜਾ ਮਾੜੀ ਗੱਲ ਹੈ ਕਿ ਉਹ ਪ੍ਰਿਜ਼ਨ 'ਚ ਬੈਠੇ ਨੇ, ਇਹਨਾਂ ਹਾਲਾਤ ਹੋ ਰਿਹਾ ਹੈ, ਪਰ ਕੋਈ ਵੀ ਕੁਐਸਚਨ ਨਹੀਂ ਕਰਦਾ ਕਿ ਇਹ ਪਹੁੰਚੇ ਕਿਉਂ ਨੇ ਉੱਥੇ। ਕਾਂਗਰਸਮੈਨ ਨੇ ਵੀ ਇਹ ਇਸ਼ੂ ਕੀਤਾ ਹੈ ਕਿ ਪਹੁੰਚੇ ਇੱਥੇ ਕਿਉਂ ਨੇ। ਇਹ ਜਿਹੜਾ ਹੈਗਾ ਇਹ ਰੂਟ ਕਾਜ਼ ਇੰਡੀਆ 'ਚ ਹੈ ਕਿ ਨਾ ਕਿ ਇੱਥੇ ਆ ਜੀ। ਜੇ ਅੱਜ ਮੈਂ ਪ੍ਰੈਸ ਵੀ ਦੇਖ ਰਿਹਾ, ਚਾਹੇ ਕੈਪਟਨ ਸਾਹਿਬ ਹੋਣ ਜਾਂ ਇਹ ਵੀ ਸੁਣਿਆ ਆਪਣੇ ਅਮਰਿੰਦਰ ਕੌਰ, ਹੋਰ ਸਾਰੇ ਬੀਜੇਪੀ, ਸਾਰੇ ਅਕਾਲੀ ਦਲ ਕੁਐਸਚਨ ਕਰ ਰਹੇ ਨੇ ਕਿ ਇਹਨਾਂ ਦੇ ਹਾਲਾਤ ਬਾਰੇ, ਪਰ ਕੋਈ ਰੂਟ ਕਾਜ਼ ਬਾਰੇ ਨਹੀਂ ਕਹਿ ਰਿਹਾ ਕਿ ਹਾਂ ਇਹ ਪੁੱਛਿਆ ਜਾਵੇ ਕਿ ਕੀ ਪੋਲੀਟੀਕਲ ਆਰਗੇਨਾਈਜੇਸ਼ਨ ਹੈਗੇ ਜਿਨ੍ਹਾਂ ਕੋਲ ਇਹਨਾਂ ਡਰ ਕੇ ਇਹ ਬਾਹਰ ਭੱਜ ਰਹੇ ਨੇ, ਕੀ ਇਹਨਾਂ ਦੇ ਰਿਲੀਜੀਅਸ ਪ੍ਰੋਬਲਮਸ ਨੇ ਜਿਹੜੇ ਕਿ ਬਾਹਰ ਜਾ ਰਹੇ ਨੇ। ਇਹ ਕੁਐਸਚਨ ਕੋਈ ਨਹੀਂ ਪੋਜ਼ ਕਰਦਾ, ਬਸ ਇਹਨਾਂ ਹੀ ਕਹਿੰਦੇ ਕਿ ਹਾਂਜੀ ਬੱਚੇ ਬਾਹਰ ਪਾਈ ਜਾਈ ਜਾ ਰਹੇ ਨੇ। ਸੋ ਇਹ ਹਾਲਾਤ ਕੁਐਸਚਨ ਉੱਥੋਂ ਦੇ ਲੋਕਾਂ ਨੂੰ ਸੋਚਣਾ ਚਾਹੀਦਾ, ਸਪੈਸ਼ਲੀ ਜਿਹੜੇ ਕਿ ਪਾਵਰਸ ਪੋਲੀਟੀਕਲਸ ਹੈਗੇ ਨੇ, ਕਿ ਇਹ ਹਾਲਾਤ ਇਜ਼ ਜੈਨੂਅਨ ਤੇ ਕਿਉਂ ਜੈਨੂਅਨ ਨੇ ਤੇ ਕੀ ਹਾਲਾਤ ਉੱਥੇ ਚੇਂਜ ਕਰ ਸਕਦੇ ਤਾਂ ਕਰਕੇ ਇਹ ਫਸਲ ਉੱਥੇ ਸਕਣ। ਕੋਈ ਬੱਚਾ ਨਹੀਂ ਚਾਹੁੰਦਾ ਕਿ ਮੈਂ ਦੇਸ਼ ਬਾਹਰ ਜਾਵਾਂ, ਐਂਡ ਉਹ ਵੀ ਹਜ਼ਾਰਾਂ ਮੀਲ ਇੱਥੇ ਆ ਕੇ ਤੁਰ ਕੇ ਆਉਣਾ ਪੈਂਦਾ, ਕੋਈ ਪਤਾ ਨਹੀਂ ਕਿਤੇ ਰਸਤੇ 'ਚ ਕੀ ਹੋ ਸਕਦਾ ਹੈ, ਪਰ ਆਪਣੀ ਜਾਨ ਲੈ ਕੇ ਤਾਂ ਵੀ ਚਾਹੁੰਦਾ ਕਿ ਮੈਂ ਇੱਥੇ ਪਹੁੰਚ ਜਾਵਾਂ ਕਿ ਜਿਹੜਾ ਕਿ ਉਹ ਹਾਲਾਤ ਪੰਜਾਬ 'ਚ ਜਾਂ ਹੋਰ ਕਿੱਥੋਂ ਜਿੱਥੋਂ ਆ ਰਹੇ ਨੇ, ਬੀ ਕ੍ਰਿਸਚਨਸ, ਬੀ ਸਿੱਖ ਜਾਂ ਉੱਥੇ ਨੇਪਾਲੀਜ਼ ਵੀ ਨੇ, ਉਹ ਆਪਣੀ ਜਾਨ ਲੈ ਕੇ ਇੱਥੇ ਕਿਉਂ ਆ ਰਹੇ ਨੇ। ਇਸ ਡਿਫਰੈਂਸ ਇਹ ਹੈ ਕਿ ਹਾਂ ਉੱਥੋਂ ਤਾਂ ਇੱਥੇ ਚੰਗਾ ਹੈ ਜਾਂ ਉੱਥੇ ਚੰਗਾ ਹੈ। ਓਬਵੀਅਸਲੀ ਉੱਥੋਂ ਜਾ ਰਹੇ ਨੇ, ਇਟ ਮਸਟ ਬੀ ਉੱਥੋਂ ਕਹਿ ਸਕਦੇ ਕਿ ਹਾਲਾਤ ਉੱਥੋਂ ਦੇ ਹਾਲਾਤ ਕਰਕੇ ਇੱਥੇ ਆ ਰਹੇ ਨੇ ਜੀ। ਜਿਵੇਂ ਅਸੀਂ ਉੱਥੋਂ ਦੇ ਹਾਲਾਤਾਂ ਦੀ ਗੱਲ ਕਰਦੇ ਹਾਂ, ਹਾਲਾਤ ਮਾੜੇ ਨੇ, ਰਿਲੀਜੀਅਸ ਪਰਸੀਕਿਊਸ਼ਨ ਹੈਗੀ ਹੈ, ਜਦੋਂ ਧਾਰਮਿਕ ਤੌਰ 'ਤੇ ਇਹ ਸਾਰਾ ਪਾਰਟ ਜਦੋਂ ਅਸੀਂ ਦੇਖਦੇ ਹਾਂ ਤਾਂ ਉਹ ਇਸ਼ੂਜ਼ ਅਦਰਵਾਈਜ਼ ਵੀ ਹਾਈਲਾਈਟ ਹੁੰਦੇ ਨੇ, ਭਾਵੇਂ ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਲੈ ਕੇ ਅਦਰਵਾਈਜ਼ ਨੌਜਵਾਨਾਂ ਨੂੰ ਟਾਰਗੇਟ ਕਰਨ ਦੀ ਲਾਈਨ ਹੋਵੇ, ਗੈਂਗਸਟਰਸ ਦੇ ਜਾਂ ਹੋਰ ਨਾਵਾਂ ਥੱਲੇ। ਸੋ ਇਹ ਸਾਰੇ ਪਾਰਟ ਨੂੰ ਜਦੋਂ ਤੁਸੀਂ ਇੱਥੇ ਆ ਕੇ ਉਹਦਾ ਇੱਕ ਜਿਹੜਾ ਸੈਕੰਡ ਚੈਪਟਰ ਹੈਗਾ ਉਹ ਤੁਹਾਡੇ ਸਾਹਮਣੇ ਨਜ਼ਰ ਆਉਂਦਾ, ਤਾਂ ਅਮਰੀਕਨ ਸਿੱਖ ਕਾਕਸ ਉਹਦੇ ਵਿੱਚ ਕੀ ਰੋਲ ਅਦਾ ਕਰ ਸਕਦੀ ਹੈ? ਉਹ ਪਿੱਛੇ ਦੇ ਜਿਹੜੇ ਹਾਲਾਤ ਨੇ ਉਹਨਾਂ ਨੂੰ ਸੁਧਾਰਨ ਦੇ ਲਈ ਜਾਂ ਇਸ ਸਾਰੇ ਇਸ਼ੂ ਨੂੰ ਇੱਥੋਂ ਦੇ ਸਿਸਟਮ ਤੱਕ ਲੈ ਕੇ ਜਾਣ ਦੇ ਲਈ ਜਿਹੜੀ ਇੱਥੇ ਦੀ ਐਡਮਿਨਿਸਟ੍ਰੇਸ਼ਨ ਹੈਗੀ ਹੈ ਉਹਨਾਂ ਨੂੰ ਦੱਸਣ ਦੇ ਲਈ? ਦੇਖੋ ਜੀ ਕਿ ਜਦੋਂ ਦਾ ਕਾਕਸ ਬਣਿਆ ਜਨਵਰੀ 2014 'ਚ ਹੀ, ਜਦੋਂ ਕਿ ਬੀਜੇਪੀ ਗਵਰਨਮੈਂਟ ਮੋਦੀ ਥੱਲੇ ਆਈ ਸੀ, ਅਮਰੀਕਨ ਸਿੱਖ ਕਾਕਸ ਨੇ ਉਦੋਂ ਲਿਖਿਆ ਆਪਣੇ ਮੈਂਬਰਸ ਆਫ ਕਾਂਗਰਸ ਨੂੰ, ਸਟੇਟ ਡਿਪਾਰਟਮੈਂਟ ਨੂੰ, ਕਿ ਦੇਖੋ ਜੀ ਕਿ ਜਿਹੜਾ ਕਿ ਇਸ਼ੂ ਰਿਹਾ ਸ਼ੁਰੂ ਤੋਂ ਜੈਨੋਸਾਈਡ ਬਾਰੇ ਜੀ, ਉਸ ਬਾਰੇ ਉਹਨਾਂ ਨੇ ਲਿਖਿਆ ਕਿ ਦੇਖੋ ਮੋਦੀ ਸਾਹਿਬ ਨੇ ਜਦੋਂ 2013 'ਚ ਆਪਣੀ ਕੈਂਪੇਨ 'ਚ ਕਿਹਾ ਸੀ ਕਿ ਹਾਂ ਜੋ ਸਿੱਖਾਂ ਨਾਲ ਹੋਇਆ ਉਹ ਜੈਨੋਸਾਈਡ ਸੀ ਜੀ। ਫਿਰ ਜਦੋਂ ਇਹ ਜਿੱਤ ਗਏ 2014 'ਚ
ਉਦੋਂ ਵੀ ਰਾਜਨਾਥ ਨੇ ਕਿਹਾ ਕਿ ਜੋ ਸਿੱਖਾਂ ਨਾਲ ਹੋਇਆ ਉਹ ਜੈਨੋਸਾਈਡ ਸੀ। ਫਿਰ ਉਸ ਤੋਂ ਬਾਅਦ ਫਿਰ 2014 ਮੋਦੀ ਸਾਹਿਬ ਨੇ ਕਿਹਾ ਕਿ ਇਹ ਛੁਰਾ ਮਾਰਿਆ ਗਿਆ ਪਿੱਠ 'ਚ ਸਿੱਖਾਂ ਦੇ। ਸੋ ਇਹ ਜੇ ਇਸ਼ੂ ਹੈਗਾ ਜੈਨੋਸਾਈਡ ਬਾਰੇ, ਸਿੱਖ ਕਾਕਸ ਨੇ ਉਦੋਂ ਵੀ ਇਨਫੋਰਮ ਕੀਤਾ ਕਿ ਜੇ ਇਹ ਨਵੀਂ ਬੀਜੇਪੀ ਆਈ ਹੈ, ਇਹ ਜੇ ਜੈਨੂਅਲੀ ਫੀਲ ਕਰਦੀ ਹੈ ਜਿਹੜੇ ਸਟੇਟ ਕੀਤਾ, ਇਹਦੇ ਬਾਰੇ ਕੁਝ ਕੀਤਾ ਜਾਵੇ। ਠੀਕ, ਇਹਨਾਂ ਨੇ 10 ਹੋਰ ਕਮਿਸ਼ਨਾਂ ਬਿਠਾਈਆਂ ਸੀ, ਇਹਨਾਂ ਨੇ ਵੀ ਖੋਜ ਸ਼ੁਰੂ ਕਰਤੀ ਜਿਹੜਾ ਕਿਹਾ ਕਿ 10 ਮਹੀਨਾ ਚਾਹੀ ਇਹਦਾ ਕੁਝ ਲੱਭਾਂਗੇ ਜੀ। 2014 10 ਮਹੀਨੇ ਗਏ, ਹਾਲੇ ਤੱਕ ਕੋਈ ਕਮਿਸ਼ਨ ਦਾ ਕੁਝ ਨਹੀਂ ਲੱਭਿਆ। ਸੋ ਇਹ ਹਾਲਾਤ ਉੱਥੇ ਹੋਏ। ਉਸ ਤੋਂ ਬਾਅਦ ਜਿਹੜੀ ਸਾਨੂੰ ਅਪਰੋਚ ਕੀਤਾ ਗਿਆ ਸੀ ਇੰਡੀਆ ਤੋਂ ਕ੍ਰਿਸਚੀਅਨਸ ਲੋਕਾਂ ਨੇ ਕਿ ਸਾਡਾ ਜਿਹੜਾ ਕਿ ਘਰ ਵਾਪਸੀ ਪਿੱਛੇ ਕਿ ਸਾਨੂੰ ਇੱਥੇ ਮਾਰਿਆ ਜਾ ਰਿਹਾ, ਕੁੱਟਿਆ ਜਾ ਰਿਹਾ, ਜਿਹੜੀ ਕਿ ਅਗੇਨ ਰਿਲੀਜੀਅਸ ਪਰਸੀਕਿਊਸ਼ਨ। ਉਸ ਵੇਲੇ ਬਰੀਫਿੰਗ ਕੀਤੀ ਗਈ ਸੀ ਵਿਦ ਥਾਮ ਲੈਂਟਸ ਕਮੇਟੀ ਨਾਲ। ਇਹ ਕਮੇਟੀ ਔਨ ਥਾਮ ਲੈਂਟਸ ਐਂਡ ਹਿਊਮਨ ਰਾਈਟਸ ਦੇ ਹੈਗੇ, ਜਿਹੜੀ ਕਿ ਮੈਂਬਰਸ ਆਫ ਕਾਂਗਰਸ ਦੀ ਇੱਕ ਕਮੇਟੀ ਆ। ਉਹਦੇ ਵਿੱਚ ਕ੍ਰਿਸਚੀਅਨਸ ਰੈਪਰੈਜ਼ੈਂਟ ਕੀਤੇ ਗਏ ਸੀ, ਮੁਸਲਮਾਨਾਂ ਵੱਲੋਂ ਰੈਪਰੈਜ਼ੈਂਟ ਕੀਤਾ ਗਿਆ ਸੀ, ਸਿੱਖਾਂ ਵੱਲੋਂ ਕੀਤਾ ਗਿਆ ਸੀ, ਹਿੰਦੂ ਅਦਾਲਤ ਵੱਲੋਂ ਪੇਸ਼ ਕੀਤੇ ਸੀ ਬਿਆਨ ਕਿ ਜਿਹੜਾ ਕੋਈ ਪ੍ਰੋਸੀਕਿਊਸ਼ਨ ਹੋ ਰਹੀ ਹੈ ਐਵਰੀ ਡੇ ਬਾਏ ਡੇ ਹੋ ਰਹੀ ਹੈ। ਜਦੋਂ ਸਾਡੀ ਉਸ ਵੇਲੇ ਜਦੋਂ ਇਹ ਹੋਈ ਸੀ ਉਦੋਂ ਕੋਈ 100 ਦਿਨ ਨਿਕਲ ਚੱਲੇ ਸੀ, ਬੀਜੇਪੀ ਦੀ ਗਵਰਨਮੈਂਟ ਆਈ, ਉਹ 100 ਦਿਨਾਂ ਚ ਇੱਕ ਦਿਨ ਐਵਰੀ ਡੇ ਕੋਈ ਨਾ ਕੋਈ ਹਾਲਾਤ ਕ੍ਰਿਸਚਨਾਂ ਦੇ ਕੀਤੇ ਗਏ ਸੀ ਉਸ ਟਾਈਮ। ਪਰ ਜੇ ਚੇਤਾ ਰੱਖੀਏ ਕਿ ਮੋਦੀ ਸਾਹਿਬ ਜਦੋਂ ਕਿ ਪ੍ਰਾਈਮ ਮਿਨਿਸਟਰ ਬਣਨ ਤੋਂ ਪਹਿਲਾਂ 10 ਸਾਲ ਇਹਨਾਂ ਨੇ ਕੋਸ਼ਿਸ਼ ਕੀਤੀ ਅਮਰੀਕਾ ਆਉਣ ਲਈ, ਐਂਡ ਯੂਸਰਫ ਜਿਹੜੀ ਕਿ ਯੂਨਾਈਟਿਡ ਸਟੇਟਸ ਰਿਲੀਜੀਅਸ ਇਨਫੋਰਮੇਸ਼ਨ ਦੇ ਲਈ ਬਣਾਈ ਹੈ ਮੈਂਬਰਸ ਆਫ ਕਾਂਗਰਸ ਦੇ, ਉਹਨਾਂ ਨੇ ਇਹਨਾਂ ਦੇ ਬਾਰੇ ਦੱਸਿਆ ਗਿਆ ਕਿ ਜਿਨ੍ਹਾਂ ਨੇ ਅਟਰੋਸਿਟੀ ਕੀਤੀਆਂ ਮੁਸਲਮਾਨਾਂ ਬਾਰੇ, ਐਂਡ ਐਜ਼ ਅ ਲੀਡਰ ਆਫ ਦੀ RSS ਉਦੋਂ ਵੀ ਡਿਨਾਈ ਕੀਤਾ ਗਿਆ। ਉਹ ਵੀ ਇਹ ਮੈਂਬਰਸ ਆਫ ਕਾਂਗਰਸ ਕਹਿ ਰਹੇ ਨੇ। ਜਦੋਂ ਅਸੀਂ ਕੱਲ ਮੀਟਿੰਗ ਕੀਤੀ ਗਈ ਸੀ, ਉਹ ਕਹਿ ਰਹੇ ਸੀ ਕਿ ਇਹ ਜਿਹੜੇ ਤੁਸੀਂ ਕਹਿੰਦੇ ਅਲੈਜ ਕਰਦੇ ਹੋ ਜੇ ਵਾਇਲੇਸ਼ਨ ਹੋ ਰਹੀ ਹੈ ਇੰਡੀਆ ਦੀਆਂ, ਕੋਈ ਨੈਸ਼ਨਲ ਆਰਗੇਨਾਈਜੇਸ਼ਨ ਨਹੀਂ ਸਬੂਤ ਦਿੰਦੀ ਹੈ ਕਿ ਗਲਤ ਨੇ। ਜਦੋਂ ਉਹਨਾਂ ਨੇ ਦੱਸਿਆ ਕਿ ਹਿਊਮਨ ਇੰਟਰਨੈਸ਼ਨਲ ਜਿਹੜੇ ਹੈਗੇ ਰਾਈਟਸ ਵਾਲੇ ਆਰਗੇਨਾਈਜੇਸ਼ਨ, ਉਹਨਾਂ ਨੂੰ ਇੰਡੀਆ ਅਲਾਉਡ ਨਹੀਂ ਹੈਗਾ ਜਾਂਦਾ ਜੀ। ਹਾਲਾਂਕਿ ਯੂਸਰਫ ਜਿਹੜੀ ਇਹਨਾਂ ਦੀ ਕਾਂਗਰਸ ਦੀ ਆਪਣੀ ਕਮੇਟੀ ਆ, ਉਹਨਾਂ ਨੇ ਹਰ ਇੱਕ ਸਾਲ ਰਿਪੋਰਟ ਆਉਂਦੀ ਹੈ ਜਿਹੜੀ ਕਿ ਸ਼ੋਅ ਕਰਦੇ ਕਿ ਵਾਇਲੇਸ਼ਨ ਇੰਡੀਆ 'ਚ ਹੋ ਰਹੀ ਹੈ ਔਨ ਰਿਲੀਜੀਅਸ ਬੇਸਿਸ, ਐਥਨੀਸਿਟੀ ਬੇਸਿਸ ਹੋ ਰਹੀ ਹੈ। ਸੋ ਜਦੋਂ ਕਿ ਸਭ ਤੋਂ ਵੱਡੀ ਜਦੋਂ ਲੋਕੀ ਸ਼ੌਕ ਹੁੰਦੇ ਨੇ ਕਿ ਐਮਨੈਸਟੀ ਇੰਟਰਨੈਸ਼ਨਲ ਬੜੀ ਵੱਡੀ ਆਰਗੇਨਾਈਜੇਸ਼ਨ ਜਿਹੜੇ ਕਿ ਥਾਂ ਤੇ ਇਹਦਾ ਸੋਚਿਆ ਜਾਂਦਾ ਕਿ ਇਹ ਬੜੀ ਚੰਗੀ ਆਰਗੇਨਾਈਜੇਸ਼ਨ ਹੈ, ਇਹ ਟਰੂ ਚੀਜ਼ ਦੱਸੂਗੀ। ਇੰਡੀਆ ਨੇ ਐਮਨੈਸਟੀ ਇੰਟਰਨੈਸ਼ਨਲ ਵੀ ਨਹੀਂ ਅਲਾਉਡ ਹੈਗੀ ਇੰਡੀਆ 'ਚ ਆਉਣ ਲਈ। ਸੋ ਜਦੋਂ ਮੈਂਬਰਸ ਆਫ ਕਾਂਗਰਸ ਇਹ ਸੁਣਦੇ ਨੇ, ਜਿਹਨੂੰ ਸੁਣਦੇ ਕਿ ਕਿਉਂ ਵਾਇਲੇਸ਼ਨ ਹੋ ਰਹੀਆਂ, ਹਿਊਮਨ ਰਾਈਟਸ ਵਾਇਲੇਸ਼ਨਸ ਹੋ ਰਹੀਆਂ ਨੇ, ਰਿਲੀਜੀਅਸ ਪਰਸੀਕਿਊਸ਼ਨ ਹੋ ਰਹੀਆਂ ਨੇ, ਐਂਡ ਇਹ ਲੁਕਾ ਕੀ ਰਹੇ ਨੇ। ਸੋ ਉਹਨਾਂ ਦਾ ਵੀ ਸੋਚ ਆਉਂਦੀ ਕਿ ਜੋ ਇਹਨਾਂ ਦੇ ਜਿਹੜੇ ਵਿਕਟਮਸ ਹੁੰਦੇ ਨੇ, ਜਦੋਂ ਉਹਨਾਂ ਦੇ ਬਿਆਨ ਹੁੰਦੇ ਨੇ, ਆਬਵੀਅਸਲੀ ਇਹ ਕੋਈ ਨਵੀਂ ਚੀਜ਼ ਨਹੀਂ। ਅਸਾਈਲਮ ਬੜਾ ਦੇਰਾਂ ਤੋਂ ਇੱਥੇ ਆ ਰਹੇ ਨੇ ਲੋਕੀ, ਐਂਡ ਉਹ ਜੱਜਸ ਵੀ ਫੀਲ ਕਰਦੇ ਕਿ ਦੇ ਹੈਵ ਦ ਰਾਈਟ ਟੂ ਰਿਸੀਵ ਅਸਾਈਲਮ ਇਸ ਦੇਸ਼ 'ਚ ਬੇਸਡ ਔਨ ਦੇਅਰ ਟੈਸਟੀਮੋਨੀ ਕਿ ਇਹ ਵਾਇਲੇਸ਼ਨਸ ਹੋ ਰਹੀਆਂ ਨੇ ਉਹਨਾਂ ਦੇ ਖਿਲਾਫ। ਜੀ ਬਿਲਕੁਲ ਹਰਪ੍ਰੀਤ ਸਿੰਘ ਜੀ, ਤੁਸੀਂ ਠੀਕ ਕਿਹਾ ਕਿ ਜਿੱਥੇ ਇਹ ਇਸ਼ੂਜ਼ ਅੱਜ ਅਸੀਂ ਇੱਥੇ ਡਿਸਕਸ ਕਰ ਰਹੇ ਹਾਂ ਜਾਂ ਉਹਨਾਂ ਦੇ ਹਾਲਾਤ ਇਸ ਵਕਤ ਜੇਲ੍ਹ ਦੇ ਵਿੱਚ ਕਿਵੇਂ ਦੇ ਹੈਗੇ ਆ ਜਿਹੜੇ ਪੰਜਾਬ ਤੋਂ ਇੱਥੇ ਆਏ ਆ, ਤਾਂ ਉੱਥੇ ਹੀ ਪਰ ਜਿਹੜੀ ਉਹਦੀ ਜੜ ਹੈਗੀ ਹੈ ਉਹ ਪੰਜਾਬ ਦੇ ਵਿੱਚ ਜਾਂ ਬੈਕ ਹੋਮ ਭਾਰਤ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਉੱਥੇ ਲਾਏ ਕਰਦੀ ਹੈ। ਉੱਥੋਂ ਜਿਹੜੀ ਰੂਟ ਕਾਜ਼ ਹੈ ਉਹਦੇ ਵੱਲ ਵੀ ਧਿਆਨ ਦੇਣ ਦੀ ਲੋੜ ਹੈ। ਸੋ ਅੱਜ ਜਿੱਥੇ ਸਾਡਾ ਸਮਾਂ ਸਮਾਪਤੀ ਦੇ ਵੱਲ ਜਾ ਰਿਹਾ, ਮੈਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਆਪਣਾ ਸਮਾਂ ਕੱਢਿਆ ਤੇ ਸਾਡੇ ਨਾਲ ਇਹ ਸਾਰੇ ਇਸ਼ੂ ਦੇ ਉੱਪਰ ਸਾਨੂੰ ਜਾਣਕਾਰੀ ਦਿੱਤੀ ਹੈ, ਵਿਚਾਰਾਂ ਦੀ ਸਾਂਝ ਪਾਈ ਹੈ। ਸੋ ਅੰਤ ਦੇ ਵਿੱਚ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ। ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਿਊਅਰਸ, ਉਮੀਦ ਕਰਦੇ ਹਾਂ ਕਿ ਜਿਹੜੀ ਅੱਜ ਦੀ ਸਾਡੀ ਗੱਲਬਾਤ ਸੀ ਫਰੈਂਡਸ ਆਫ ਅਮਰੀਕਨ ਸਿੱਖ ਕਾਕਸ ਤੋਂ ਸਰਦਾਰ ਹਰਪ੍ਰੀਤ ਸਿੰਘ ਸੰਧੂ ਹੋਰਾਂ ਦੇ ਨਾਲ, ਉਹ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਸੋ ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਵੀ ਕਰਦੇ ਹਾਂ, TV84 ਨੂੰ ਅੱਗੇ ਵਧਾਉਣ ਦੇ ਲਈ, ਚੱਲਦਾ ਰੱਖਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ TV84 ਦੇ ਨਾਂ ਤੇ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਤੇ ਮੇਲ ਕਰ ਸਕਦੇ ਹੋ। 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਵੈਬਸਾਈਟ ਇੱਕ ਵਾਰ ਫਿਰ ਰਿਪੀਟ ਕਰਦੇ ਹਾਂ, www.tv84.tv। ਇਸੇ ਦੇ ਨਾਲ ਵਿਊਅਰਸ, ਅਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ। ਕੱਲ੍ਹ ਨੂੰ ਦੁਬਾਰਾ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ। ਤਦ ਤੱਕ ਲਈ ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।